ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦਾ ਦਿਨ ਬਹੁਤ ਅਹਿਮ ਹੈ ਕਿਉਂਕਿ 1710 ਦੇ ਵਿੱਚ ਅਸੀਂ 2 ਦਿਨ ਪਹਿਲਾਂ ਜ਼ਿਕਰ ਕੀਤਾ ਸੀ 12 ਮਈ ਨੂੰ ਛੱਪੜ ਝਿੜੀ, ਜਿਹਨੂੰ ਚਾਪੜ ਝਿੜੀ ਵੀ ਕਹਿੰਦੇ ਨੇ, ਪਰ ਮੈਂ ਸਮਝਦਾ ਵੀ ਇੱਕ ਪਾਸੇ ਛੱਪੜ ਸੀ ਪਾਣੀ ਦਾ, ਇੱਕ ਪਾਸੇ ਦਰਖਤਾਂ ਦੀ ਝਿੜੀ ਸੀ ਜਿੱਥੇ ਸਿੱਖਾਂ ਨੇ ਪੋਜੀਸ਼ਨ ਲਈ ਸੀ। ਉਸ ਲੜਾਈ ਦੇ ਵਿੱਚ ਲਗਭਗ 800-900 ਸਾਲ ਦੀ ਹਿਸਟਰੀ ਬਦਲੀ ਸੀ, ਸਿੰਘਾਂ ਨੇ ਫਤਿਹ ਹਾਸਲ ਕੀਤੀ ਸੀ ਔਰ ਉਹ ਸਰਹੰਦ ਤੋਂ ਕੁਝ ਕਿਲੋਮੀਟਰ ਦੂਰ ਹੈ। ਫਿਰ ਅਗਲੇ ਦਿਨ 13 ਮਈ ਨੂੰ ਜਦੋਂ ਸਿੰਘ ਸਰਹੰਦ ਦੇ ਵਿੱਚ ਪਹੁੰਚੇ, ਉੱਥੇ ਵੀ ਫੌਜ ਸੀ ਉਹਦੇ ਵਜ਼ੀਰ ਖਾਨ ਦੀ, ਉਹਨਾਂ ਨੇ ਮੁਕਾਬਲਾ ਕੀਤਾ। ਫਿਰ ਉਹ ਕਿਲੇ ਤੱਕ ਪਹੁੰਚ ਗਏ, ਸ਼ਹਿਰ ਉਹਨਾਂ ਨੇ ਲੈ ਲਿਆ। ਕਿਲੇ ਦੇ ਅੰਦਰ ਵੀ ਉਹਦੀ ਫੌਜ ਆਕੀ ਹੋ ਕੇ ਬੈਠੀ ਸੀ, ਅੰਦਰੋਂ ਤੋਪਾਂ ਦੇ ਗੋਲੇ ਵਰਨ ਲੱਗੇ। 500 ਦੇ ਕਰੀਬ ਸਿੱਖ ਜਿਹੜੇ ਨੇ ਸ਼ਹੀਦ ਹੋਏ। ਫਿਰ ਉਹਨਾਂ ਚੋਂ ਕੁਝ ਸਿੰਘ ਨੇੜੇ ਹੀ ਕੋਈ ਪੱਠੇ ਸਨ, ਉਹਨਾਂ ਦੇ ਉੱਤੇ ਚੜ੍ਹ ਕੇ ਉਹਨਾਂ ਨੇ ਜਿਹੜੇ ਤੋਪਚੀ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਔਰ ਫਿਰ ਜੰਪ ਕਰਕੇ ਅੰਦਰ ਗਏ, ਹੱਥੋਂ ਹੱਥ ਲੜਾਈ ਹੋਈ ਔਰ ਕਿਲਾ ਉਹਨਾਂ ਨੇ ਫਤਿਹ ਕਰਕੇ ਅੱਜ ਦਾ ਦਿਨ ਜਿਹੜਾ ਸਾਡੇ ਇਤਿਹਾਸ 14 ਮਈ ਸਰਹੰਦ ਫਤਿਹ ਦਿਵਸ ਹੈ। ਔਰ ਇਸ ਦੀ ਬੜੀ ਅਹਿਮੀਅਤ ਹੈ ਕਿਉਂਕਿ ਜਦੋਂ ਅਸੀਂ ਬੀਤੇ ਦੀ ਗੱਲ ਕਰਦੇ ਹਾਂ ਕਿ ਕਿਵੇਂ ਇਤਿਹਾਸ ਜਿਹੜਾ ਹੈ ਉਹ ਸਿੱਖਾਂ ਨੇ ਲਿਖਿਆ, ਸਰਹੰਦ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸ਼ਹਿਰ, ਔਰ ਉਸ ਫਤਿਹ ਤੋਂ ਬਾਅਦ ਉਹਨਾਂ ਨੇ ਚੁਣ ਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਜ਼ੁਲਮ ਕਰਨ ਦੇ ਵਿੱਚ, ਔਰ ਸਭ ਤੋਂ ਪਹਿਲਾਂ ਕਿਉਂਕਿ ਵਜ਼ੀਰ ਖਾਨ ਤਾਂ ਮਾਰਿਆ ਗਿਆ, ਉਹਦੀ ਤਾਂ ਲਾਸ਼ ਉਹਨਾਂ ਨੇ ਸਿੱਖਾਂ ਨੇ ਲਿਆਂਦੀ ਘੜੀਸ ਕੇ ਕਿਲੇ ਦੇ ਸਾਹਮਣੇ ਦਰਖਤਾਂ ਦੇ ਨਾਲ ਬੰਨ੍ਹ ਕੇ, ਜਿਹੜਾ ਉਹ ਕਾਂ ਤੇ ਕੁੱਤੇ ਜਿਹੜੇ ਨੇ ਜੋ ਡਿੱਗਦਾ ਰਿਹਾ, ਕੁੱਤੇ ਖਾਂਦੇ ਰਹੇ, ਉਤੋਂ ਕਾਂ ਦਬੋਚਦੇ ਰਹੇ। ਔਰ ਦੂਜਾ ਜਿਹੜਾ ਸਭ ਤੋਂ ਮਾੜਾ ਕਿਰਦਾਰ ਸੁੱਚਾਨੰਦ ਸੀ, ਹਿੰਦੂ ਪੰਡਤ ਜਿਹੜਾ ਪ੍ਰਾਈਮ ਮਿਨਿਸਟਰ ਸੀ ਵਜ਼ੀਰ ਖਾਨ ਦਾ, ਕਿ ਜਦੋਂ ਨਵਾਬ ਮਲੇਰਕੋਟਲੇ ਨੇ ਹਾਂ ਦਾ ਨਾਰਾ ਮਾਰਿਆ ਤੇ ਇੱਕ ਸਟੇਜ ਤੇ ਵਜ਼ੀਰ ਖਾਨ ਸੋਚਣ ਲੱਗ ਗਿਆ ਸੀ ਵੀ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਜੀ। ਤੇ ਇਹ ਉੱਠਿਆ ਸੁੱਚਾਨੰਦ ਪੰਡਤ, ਇਹਨੇ ਉੱਠ ਕੇ ਕਿਹਾ ਬੱਚਿਆਂ ਵੱਲ ਮੂੰਹ ਕਰਕੇ, ਜੀ ਜੇ ਤੁਹਾਨੂੰ ਛੱਡ ਦਈਏ ਤੇ ਤੁਸੀਂ ਕੀ ਕਰੋਗੇ। ਉਹਨਾਂ ਨੇ ਕਿਹਾ ਜੀ ਅਸੀਂ ਜਾਵਾਂਗੇ, ਫੌਜ ਬਣਾਵਾਂਗੇ ਔਰ ਫਿਰ ਲੜਾਂਗੇ ਆਪਣੇ ਬਾਪ ਦੀ ਤਰ੍ਹਾਂ। ਔਰ ਉਹਨੇ ਵਜ਼ੀਰ ਖਾਨ ਵੱਲ ਦੇਖਦੇ ਕਿਹਾ ਦੇਖੋ ਮੈਂ ਤੁਹਾਨੂੰ ਕਿਹਾ ਨਾ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ। ਔਰ ਇਹ ਜਿਹੜਾ ਉਸ ਦਾ ਘਟੀਆ ਕਮੈਂਟ ਆ ਅੱਜ ਤੱਕ ਵੀ ਸਾਡੀ ਸਿੱਖ ਕੌਮ ਦੇ ਜ਼ਿਹਨ ਚੋਂ ਨਹੀਂ ਉਤਰਿਆ। ਇਹ ਵੱਖਰੀ ਗੱਲ ਹੈ ਕਿ 47 ਚ ਅਸੀਂ ਇਸ ਨਸਲ ਦੀ ਜਿਹੜੀ ਸੋਚ ਸੀ ਉਹਦੇ ਨਾਲ ਅਸੀਂ ਸਮਝੌਤਾ ਕੀਤਾ ਲੇਕਿਨ ਔਰ ਆਪਣਾ ਕਿਸਮਤ ਉਹਨਾਂ ਦੇ ਹਵਾਲੇ ਕੀਤੀ। ਸੋ ਇਹ ਅਜੇ ਭੱਜਿਆ ਨਹੀਂ ਸੀ, ਇਹਦੇ ਕੋਲ ਪੈਸਾ ਇੰਨਾ ਸੀ, ਪੈਸਾ ਇਕੱਠਾ ਕਰਦਾ ਤੇ ਕਾਬੂ ਆ ਗਿਆ। ਫਿਰ ਇਹਨੂੰ ਜਿਵੇਂ ਘੜੀਸ ਕੇ ਪਹਿਲਾਂ ਇਹਦੇ ਸਾਰਿਆਂ ਨੂੰ ਕਿਵੇਂ ਸ਼ਹਿਰ 'ਚ ਇਹ ਤੋਂ ਟਕਾ ਮੰਗਵਾਇਆ, ਲੋਕਾਂ ਨੂੰ ਵੀ ਕਿਹਾ ਇਹਨੂੰ ਨਹੀਂ ਦੇਣਾ, ਜੁੱਤੀਆਂ ਵੱਜਦੀਆਂ ਆਈਆਂ ਔਰ ਕਿਵੇਂ ਇਹਨੂੰ ਔਰ ਇਹਦੇ ਟੱਬਰ ਨੂੰ ਸਜ਼ਾ ਦਿੱਤੀ, ਇਹ ਇੱਕ ਵੱਖਰੀ ਗੱਲ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਸਰਹੰਦ ਦੇ ਵਿੱਚ ਸਿੱਖਾਂ ਨੇ ਹਰ ਜ਼ਾਲਮ ਨੂੰ ਸਜ਼ਾ ਦਿੱਤੀ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਵੀ ਕਿਸੇ ਬੇਗੁਨਾਹ ਨੂੰ ਸਜ਼ਾ ਨਾ ਹੋਏ। ਔਰ ਜਿਹੜੇ ਸਿੱਖ ਰਾਜ ਦੀ ਸਥਾਪਨਾ ਔਰ ਜਿਹੜੇ ਪਹਿਲੇ ਹੁਕਮ ਨਿਕਲਦੇ ਨੇ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਇਹ ਬਹੁਤ ਵੱਡੀ ਗੱਲ ਸੀ ਜੀ। ਸੋ ਅਸੀਂ ਇਸ ਸਰਹੰਦ ਫਤਿਹ ਔਰ ਅੱਜ ਕੌਮ ਦੀ ਕੀ ਹਾਲਤ ਹੈ, 1710 ਚ ਇਹ ਵਾਪਰਿਆ, ਅੱਜ 205 ਸਾਲ ਬਾਅਦ ਕੌਮ ਕਿੱਥੇ ਖੜੀ ਹੈ। ਜੇ ਉਦੋਂ ਬੰਦਾ ਸਿੰਘ ਬਹਾਦਰ ਚੰਦ ਉਹਨਾਂ ਯੋਧਿਆਂ ਦੇ ਨਾਲ ਔਰ ਬਾਕੀ ਆਮ ਸਿੱਖ ਜਿਹੜੇ ਨੇ ਉਹ ਜੁਆਇਨ ਕਰਦੇ ਨੇ, ਇਸ ਕਿਸਮਤ ਨੂੰ ਬਦਲ ਸਕਦੇ ਨੇ ਉਸ ਧਰਤੀ ਦੀ, ਤੇ ਅੱਜ ਤਾਂ ਅਸੀਂ 30 ਮਿਲੀਅਨ ਹੈ, ਅਸੀਂ ਕੀ ਕਰਨ ਦੇ ਸਮਰੱਥ ਨਹੀਂ ਹੈ ਜੀ। 1910 ਦੇ ਵਿੱਚ ਭਾਈ ਜਵਾਹਰ ਸਿੰਘ ਕਪੂਰ ਜਿਹੜੇ ਕਿ ਸਿੰਘ ਸਭਾ ਮੂਵਮੈਂਟ ਦੇ ਬਾਨੀਆਂ ਚੋਂ ਸਨ, ਉਹਨਾਂ ਨੇ ਚੜ੍ਹਾਈ ਕੀਤੀ। 1978 ਦੇ ਵਿੱਚ ਜਦੋਂ ਕਿ ਹੁਕਮਨਾਮਾ ਆਇਆ ਸੀ ਕਿ ਨਰਕਧਾਰੀਆਂ ਨੂੰ ਵਧਣ ਫੁੱਲਣ ਨਾ ਦਿਓ, ਦਿੱਲੀ 'ਚ ਵੀ ਪ੍ਰੋਟੈਸਟ ਹੋਇਆ। ਉਹਦੀ ਅਗਵਾਈ ਸਰਦਾਰ ਅਵਤਾਰ ਸਿੰਘ ਕੋਹਲੀ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਉਹ ਕਰ ਰਹੇ ਸੀ। ਪੁਲਿਸ ਨੇ ਗੋਲੀ ਚਲਾਈ, 4 ਸਿੱਖ ਮਾਰੇ ਗਏ ਜਿਨ੍ਹਾਂ 'ਚ ਸਰਦਾਰ ਅਵਤਾਰ ਸਿੰਘ ਕੋਹਲੀ ਵੀ ਸ਼ਾਮਲ ਸਨ ਜੀ। 2014 ਚ ਅੱਜ ਦੇ ਦਿਨ ਹੈਦਰਾਬਾਦ ਦੇ ਗੁਰਦੁਆਰੇ 'ਚ ਉਹੀ RSS ਵਾਲਿਆਂ ਨੇ ਨਿਸ਼ਾਨ ਸਾਹਿਬ ਨੂੰ ਅੱਗ ਲਾ ਕੇ, ਮੁਸਲਮਾਨਾਂ ਦਾ ਮੁਹੱਲਾ ਸੀ, ਉੱਥੇ ਸਿੱਖ ਮੁਸਲਮਾਨ ਫਸਾਦ ਕਰਾਉਣ ਦੀ ਕੋਸ਼ਿਸ਼ ਕੀਤੀ, ਉਹ ਕਾਮਯਾਬ ਨਹੀਂ ਹੋਏ। ਵਰਲਡ ਹਿਸਟਰੀ ਦੇ ਹਵਾਲੇ ਨਾਲ 1787 ਚ ਅੱਜ ਦੇ ਦਿਨ ਫਿਲਾਡੈਲਫੀਆ ਦੇ ਵਿੱਚ ਡੈਲੀਗੇਟ ਇਕੱਠੇ ਹੋਏ ਅਮਰੀਕਾ ਦਾ ਸੰਵਿਧਾਨ ਡਿਸਕਸ ਕਰਨ ਦੇ ਲਈ। 1796 ਚ ਪਹਿਲੀ ਚੇਚਕ ਦੇ ਖਿਲਾਫ ਜਿਹੜੀ ਵੈਕਸੀਨੇਸ਼ਨ ਹੈ, ਇਨੋਕੂਲੇਸ਼ਨ, ਉਹ ਐਡਵਰਡ ਜੈਨੀ ਨੇ ਤਿਆਰ ਕੀਤੀ। ਵੈਸਲੀਨ, ਅੱਜ ਅਸੀਂ ਵੈਸਲੀਨ ਲਾਉਂਦੇ, ਉਹ ਪਹਿਲੀ ਵਾਰ 1878 ਚ ਪੈਟਰੋਲੀਅਮ ਜੈਲੀ ਦਾ ਟ੍ਰੇਡਮਾਰਕ ਹੈ, ਇਹ ਐਸਟੈਬਲਿਸ਼ ਹੋਈ। ਔਰ 1894 ਚ ਬੋਸਟਨ ਦੇ ਵਿੱਚ ਅੱਗ ਲੱਗੀ, 170 ਬਿਲਡਿੰਗਾਂ ਤਬਾਹ ਹੋਈਆਂ। ਮਾਰਕੋਨੀ ਨੇ ਅੱਜ ਦੇ ਦਿਨ ਪਹਿਲੀ ਵਾਇਰਲੈਸ ਭੇਜੀ। 1908 ਚ ਪਹਿਲੀ ਪੈਸੇਂਜਰ ਫਲਾਈਟ ਜਿਹਦੇ ਚ ਲੋਕ ਗਏ, 에ਅਰਲਾਈਨ ਦੀ ਚੱਲੀ।
ਔਰ ਈਸਟਰਨ ਯੂਰਪ ਚ ਵਾਰਸਾ ਪੈਕਟ 1955 ਦੇ ਵਿੱਚ ਜਿਹਦੇ ਸੋਵੀਅਤ ਯੂਨੀਅਨ, ਜਰਮਨੀ, ਈਸਟ ਜਰਮਨੀ, ਪੋਲੈਂਡ, ਅਲਬੇਨੀਆ ਵਗੈਰਾ ਸੀ, ਇਹ ਹੋਇਆ। ਔਰ 1973 ਚ ਅੱਜ ਦੇ ਦਿਨ US ਸਪੇਸ ਮਿਸ਼ਨ ਨੇ ਪਹਿਲੀ ਵਾਰ ਸਕਾਈ ਲੈਬ ਜਿਹੜੀ ਹੈ ਉਹ ਪੁਲਾੜ ਦੇ ਵਿੱਚ ਭੇਜੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਇੱਕ ਸ਼ਲੋਕ ਫੁਨਹੇ ਮਹੱਲਾ ਪੰਜਵਾਂ ਦਾ ਚੁਣਿਆ। ਜੀ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ, ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ, ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ, ਹਰਿਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ। ਜੀ ਗੁਰੂ ਨਾਨਕ ਸਾਹਿਬ ਕਹੋ ਨਾਨਕ ਆਪਣਾ ਜਿਹੜਾ ਆਪਣੇ ਬਿਆਨ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੇਅੰਤ ਬੇਅੰਤ ਧਿਆਇਆ, ਜਿਹਨੇ ਵੀ ਉਹ ਨਿਰੰਕਾਰ ਜਿਸ ਦਾ ਅੰਤ ਨਹੀਂ ਹੈ ਉਹਨੂੰ ਧਿਆਨ ਚ ਲਿਆਂਦਾ, ਉਹਨੂੰ ਯਾਦ ਕੀਤਾ। ਦੁੱਤਰ ਇਹੋ ਸੰਸਾਰ ਕਿ ਇਹ ਸੰਸਾਰ ਭਵ ਸਾਗਰ ਜਿਹਨੂੰ ਪਾਰ ਕਰਨਾ ਬੜਾ ਮੁਸ਼ਕਲ ਹੈ, ਪਰ ਸਤਿਗੁਰੂ ਤਰਾਇਆ, ਜਿਹਦਾ ਗੁਰੂ ਦੇ ਉੱਤੇ ਫੇਥ ਹੈ, ਸਤਿਗੁਰੂ ਇਸ ਦੁੱਤਰ ਸੰਸਾਰ ਚੋਂ ਪਾਰ ਲੈ ਜਾਂਦੇ ਨੇ। ਮਿਟਿਆ ਆਵਾ ਗੌਣ, ਫੇਰ ਆਵਾ ਗੌਣ ਦਾ ਚੱਕਰ ਮਿਟ ਜਾਂਦਾ ਹੈ। ਜਾਂ ਪੂਰਾ ਪਾਇਆ, ਜਦੋਂ ਪੂਰੇ ਸਤਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਹਰਿਹਾਂ ਅੰਮ੍ਰਿਤ ਹਰ ਕਾ ਨਾਮ, ਉਹ ਵਾਹਿਗੁਰੂ ਹਰੀ ਦਾ ਨਾਮ ਅੰਮ੍ਰਿਤ ਸਮਾਨ ਹੈ, ਸਤਿਗੁਰ ਤੇ ਪਾਇਆ। ਇਹ ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਜੀ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਤ ਸਾਹਿਬ ਆਗਿਆ ਦਿਓ ਤੇ ਦੇਖਦੇ ਰਹੋ TV84 ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।